ਜਾਂ ਜਿੱਥੇ ਕਦੀ ਇੱਕ ਖੱਤਰੀ ਫੈਮਿਲੀ ਹਿੰਦੂ ਉਹ ਆਪਣਾ ਕਾਰੋਬਾਰ ਕਰਦੀ ਸੀ, ਉਹ ਅੱਜ ਕੇ ਸਾਲ 'ਚ ਓਏ ਹੋਏ ਬੜੀ ਸਮੈਲ ਆ ਰਹੀ ਹੈ ਅੰਦਰੋਂ। ਅੱਛਾ ਉਹ ਜਨਾਬ ਅੰਦਰ ਕੋਈ ਲੇਟਿਆ ਏ। ਇਹ 1 ਮਿੰਟ ਇਹ ਦੇਖੋ, ਇੱਥੋਂ मैं उत्ते चढ़ के तुहानूं थोड़ा जिहा व्यू दिखा लना, बड़ा मुश्किल है। इत्थों कंडे भी ने, पता नहीं की कुछ ये जनाब आ गया। ए देखो दरवाजे सादे खूबसूरत और मजबूत। जिहड़ी दुकान जिथे हिंदू फैमिली कारोबार करदी सी वो उजड़ गई है, बर्बाद हो गई है, लेकिन इस खानदान की प्रॉपर्टी जिहड़ी है उन्हें अज एक बंदे नूं पनाह दित्ती है। ए देखो ਹੁਣ मैं ਇਹਨੂੰ डिस्टर्ब नहीं करांगा कि ਉਹਦੀ पता नहीं ਅੱਖ ਲੱਗੀ है, किदों ਦਾ ਸੁੱਤਾ है, किदों ਦਾ नहीं, की हिसाब किताब है ਇਹਨੂੰ कोई पता नहीं। उत्ते मेरे छत डिग जाएगी क्योंकि ਇਹ बिल्कुल बसीदा छत है। और देख सकते हो तुसी जी। अस्सलाम वालेकुम दोस्तों, मैं औरंगजेब बेग और इस ਵੇਲੇ ਖੜਾ ਵਾਂ एक ऐसे खंडर ਦੇ ਵਿੱਚ ਜਿਹੜਾ ਕਿਸੇ ਦੌਰ ਦੇ ਵਿੱਚ ਘਰ ਹੁੰਦਾ ਸੀ ਇੱਕ ਅਮੀਰ ਤਰੀਨ ਹਿੰਦੂ ਫੈਮਿਲੀ ਦਾ। ਇਹ ਬਿਲਕੁਲ ਮੇਨ ਬਾਜ਼ਾਰ ਦੇ ਵਿੱਚ ਘਰ ਹੈ। ਮੇਰੇ ਪਿੱਛੇ ਤੁਸੀਂ ਇਹਦੀ ਤਬਾਹਸ਼ੁਦਾ ਬਿਲਡਿੰਗ ਦੇਖ ਰਹੇ ਹੋ। ਇਹਨਾਂ ਦੀਆਂ 2 ਦੁਕਾਨਾਂ ਵੀ ਹੁੰਦੀਆਂ ਸਨ ਫਰੰਟ ਦੇ ਉੱਤੇ, ਤੇ ਉਹ ਦੁਕਾਨਾਂ ਵੀ ਤੁਹਾਨੂੰ ਹਾਲ ਨੇ ਅੱਜ ਕੇ ਸਾਲ 'ਚ ਆਫਕੋਰਸ ਖੰਡਰ ਬਣ ਚੁੱਕੀਆਂ ਨੇ। ਤੇ ਇਹ ਉਹਨਾਂ ਦੀ ਰਿਹਾਇਸ਼ ਗਾਹ ਜਿੱਥੇ ਕਦੀ ਉਹਨਾਂ ਦੀ ਫੈਮਿਲੀ ਰਹਿੰਦੀ ਹੁੰਦੀ ਸੀ, ਤੇ 1947 ਨੂੰ ਫਿਰ ਉਹ ਛੱਡ ਕੇ ਤੇ ਘਰ ਚਲੇ ਗਏ। ਤੇ ਉਸ ਤੋਂ ਬਾਅਦ ਫਿਰ ਆਹਿਸਤਾ ਆਹਿਸਤਾ ਬਰਬਾਦ ਹੋਣਾ ਸ਼ੁਰੂ ਹੋ ਗਿਆ। ਤੇ ਅੱਜ ਬਿਲਕੁਲ ਇੱਕ ਭੂਤ ਬੰਗਲਾ ਤੇ ਪੂਰੇ ਇਲਾਕੇ ਦਾ ਕੂੜਾ ਇੱਥੇ ਸੁੱਟਿਆ ਜਾਂਦਾ। ਠੀਕ ਹੋ ਗਿਆ, ਚਲੋ ਤੁਹਾਨੂੰ ਵਿਖਾ ਲਿਆ। अच्छा दोस्तों, ये है पसरूर का मेन बाज़ार और मोहल्ला कक्केज़ियाँ। यहाँ पर मौजूद हैं ये 2-3 कमर्शियल दुकानें हैं। ये कमर्शियल एरिया ना सारा, ये मेन बाज़ार यहाँ से शुरू होता है। और इसके साथ ही यहाँ बहुत खूबसूरत चिबारा हुआ करता था जिसकी बाकियात रह गई हैं। ऐ देखो जी, बिल्कुल तबाह हो गई हैं दुकाना और इमारत। कहा जाता है ये बहुत अमीर हिंदू फैमिली थी जिनका ये घर था। ए बालकोनियाँ, ए झरोके, कितनी बेबसी की तस्वीर बनिया ने हैं जी। अगर इन्हां खिड़कियां को पूछी जाए दास्तान 1947 की, तो बहुत सारी जुल्म की घटना दसनगियाँ क्योंकि इन्होंने अपने अखी बहुत कुछ देखा है। ए दरवाज़ियाँ ने बहुत कुछ सुनिया है, देखा है, लेकिन ये बोल नहीं सकते। ये अज ਜਿਹੜੀ बहुत ही खूबसूरत और मजबूत दुकान ਹੁੰਦੀ ਸੀ, ਇਹ ਜਨਾਬ ਟੁੱਟ-ਪੁੱਟ ਦਾ ਸ਼ਿਕਾਰ ਹੈ। ਔਰ ਮੈਂ ਹਲੇ ਅੰਦਰ ਲੈ ਕੇ ਜਾਣਾ ਤੁਹਾਨੂੰ, ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਇਹ ਦੁਕਾਨ ਅੰਦਰੋਂ ਕਿਸ ਤਰ੍ਹਾਂ ਦੀ ਹੈ। ਇਹ ਦੇਖੋ, ਇਹ ਗੰਦਗੀ ਦੇ ਢੇਰ, ਬੋ ਬਹੁਤ ਜ਼ਿਆਦਾ, ਲੇਕਿਨ ਮੈਂ ਤੁਹਾਡੇ ਵਾਸਤੇ ਜਾ ਰਿਹਾ। ਇਹ ਦੁਕਾਨ ਅੰਦਰੋਂ ਤੁਹਾਨੂੰ ਦਿਖਾਲਣਾ, ਫਿਰ ਇਹਦੇ ਜਿਹੜੇ ਕਮਰੇ ਨੇ ਉਹ ਤੁਹਾਨੂੰ ਦਿਖਾਲਣਾ। ਇਹ ਛੋਟਾ ਜਿਹਾ ਪਿਛਲਾ ਦਰਵਾਜ਼ਾ ਹੈ ਦੁਕਾਨ ਦਾ, ਇਹ ਰਾਈਟ ਸਾਈਡ 'ਤੇ ਸੱਜੇ ਪਾਸੇ, ਤੇ ਇਹਦੇ ਅੰਦਰ ਚੱਲ ਕੇ ਤੇ ਤੁਹਾਨੂੰ ਦਿਖਾਲਣੇ ਕਿ ਅੰਦਰੋਂ ਇਹਦੇ ਜਿਹੜੇ ਪੁਰਾਣੀਆਂ ਛੱਤਾਂ, ਪੁਰਾਣੇ ਦਰਵਾਜ਼ੇ, ਜਾਂ ਜਿੱਥੇ ਕਦੀ ਇੱਕ ਖੱਤਰੀ ਫੈਮਿਲੀ ਹਿੰਦੂ ਉਹ ਆਪਣਾ ਕਾਰੋਬਾਰ ਕਰਦੀ ਸੀ, ਉਹ ਅੱਜ ਕੇ ਸਾਲ 'ਚ ਓਏ ਹੋਏ ਬੜੀ ਸਮੈਲ ਆ ਰਹੀ ਹੈ ਅੰਦਰੋਂ। ਅੱਛਾ ਉਹ ਜਨਾਬ ਅੰਦਰ ਕੋਈ ਲੇਟਿਆ ਏ। ਇਹ 1 ਮਿੰਟ ਇਹ ਦੇਖੋ, ਓਏ ਹੋਏ ਹੋਏ ਇੰਨੀ ਗੰਦਗੀ 'ਚ ਹੈ ਕੋਈ ਬੰਦਾ ਲੇਟਿਆ ਇੱਥੇ ਬੇਯਾਰੋ ਮਦਦਗਾਰ। ਪਤਾ ਨਹੀਂ ਮਜ਼ਦੂਰੀ ਕਰਕੇ ਕਿੰਨਾ ਕੋਈ ਬੰਦਾ ਥੱਕਿਆ ਜਿਹੜਾ ਇੱਟਾਂ 'ਤੇ ਸੁੱਤਾ ਹੈ। ਇੱਕ ਹਿੰਦੂ ਦੀ ਦੁਕਾਨ ਜਿਹਨੇ ਉੱਜੜ ਕੇ ਵੀ ਇੱਕ ਬੰਦੇ ਨੂੰ ਪਨਾਹ ਦਿੱਤੀ ਹੈ। ਜਿਹੜੀ ਦੁਕਾਨ ਜਿੱਥੇ ਹਿੰਦੂ ਫੈਮਿਲੀ ਕਾਰੋਬਾਰ ਕਰਦੀ ਸੀ ਉਹ ਉੱਜੜ ਗਈ ਹੈ, ਬਰਬਾਦ ਹੋ ਗਈ ਹੈ, ਲੇਕਿਨ ਇਸ ਖਾਨਦਾਨ ਦੀ ਪ੍ਰੋਪਰਟੀ ਜਿਹੜੀ ਹੈ ਉਹਨੇ ਅੱਜ ਇੱਕ ਬੰਦੇ ਨੂੰ ਪਨਾਹ ਦਿੱਤੀ ਹੈ। ਇਹ ਦੇਖੋ, ਹੁਣ ਮੈਂ ਇਹਨੂੰ ਡਿਸਟਰਬ ਨਹੀਂ ਕਰਾਂਗਾ ਕਿ ਉਹਦੀ ਪਤਾ ਨਹੀਂ ਅੱਖ ਲੱਗੀ ਹੈ, ਕਿਦੋਂ ਦਾ ਸੁੱਤਾ ਹੈ, ਕਿਦੋਂ ਦਾ ਨਹੀਂ, ਕੀ ਹਿਸਾਬ ਕਿਤਾਬ ਹੈ ਇਹਨੂੰ ਕੋਈ ਪਤਾ ਨਹੀਂ। ਉੱਤੇ ਮੇਰੇ ਛੱਤ ਡਿੱਗ ਜਾਏਗੀ ਕਿਉਂਕਿ ਇਹ ਬਿਲਕੁਲ ਬਸੀਦਾ ਛੱਤ ਹੈ। ਔਰ ਦੇਖ ਸਕਦੇ ਹੋ ਤੁਸੀਂ ਥੱਲੇ ਥੰਮ ਲਾ ਕੇ ਤੇ ਇਸ ਛੱਤ ਨੂੰ ਖਿਲਾ ਰਿਹਾ, ਲੇਕਿਨ ਉਹਨੇ ਗੁਰਬਤ ਵੀ ਅੱਲਾਹ ਤਾਲਾ ਮਾफ़ करे ਕਿਸੇ ਨਾ ਹੋਏ। ਇਹ ਦੇਖੋ ਟੁੱਟੀਆਂ ਛੱਤਾਂ ਦੇ ਥੱਲੇ ਬੰਦਾ ਲੇਟਿਆ। ਪਹਿਲਾਂ ਮੇਰੀ ਕੋਸ਼ਿਸ਼ ਕੀਤੀ ਮੈਂ ਉਠਾ ਕੇ ਆਖਾਂ ਇੱਕ ਸਾਈਡ 'ਤੇ ਹੋ ਜਾ, ਲੇਕਿਨ ਫਿਰ ਮੈਂ ਸੋਚਿਆ ਕਿ ਪਤਾ ਨਹੀਂ ਉਹ ਨੀਂਦ ਪੂਰੀ ਕਰ ਰਿਹਾ। ਤੇ ਇਹ ਖੈਰ ਦੁਕਾਨ ਜਿਹੜੀ ਹੈ ਇਹ ਜਨਾਬ ਤੁਸੀਂ ਦੇਖੋ ਹੁਣ ਬਿਲकुल ਇਹਦਾ ਕੋਈ ਪੁਰਸਾਨੇ ਹਾਲ ਨਹੀਂ, ਸਵਾਏ ਇੱਕ ਬੰਦਾ ਇੱਥੇ ਲੇਟਿਆ। ਇਹਦੇ ਬਾਰੇ ਤੁਹਾਨੂੰ ਕਮਰੇ ਦਿਖਾ ਲਣਾ ਬਾਹਰ ਜਾ ਕੇ। ਇਹੋ ਹੀ ਦੁਕਾਨ ਜਿਹੜੀ ਤੁਹਾਨੂੰ ਮੈਂ ਬਾਹਰੋਂ ਪਹਿਲੇ ਸਭ ਤੋਂ ਪਹਿਲੇ ਦਿਖਾ ਚੁੱਕਿਆ। ਤੇ ਇਹ ਜਨਾਬ ਆ ਗਈ ਉਹਦੇ ਛੱਤ, ਇਸ ਦੁਕਾਨ ਦੀ ਛੱਤ ਦੇ ਉੱਤੇ ਪੂਰਾ ਰਿਹਾਇਸ਼ੀ ਕਮਰਿਆਂ ਦਾ ਇੱਕ ਖੂਬਸੂਰਤ ਜਾਲ ਵਿਛਿਆ। 4-5 ਕਮਰੇ ਨਜ਼ਰ ਆ ਰਹੇ ਨੇ ਔਰ ਇਹਨਾਂ ਦੇ ਅੱਗੇ ਬਰਾਮਦੇ ਸਨ, ਉਹ ਖੈਰ ਟੱਟ ਚੁੱਕੇ ਨੇ। ਇਹ ਦੇਖੋ, मैं थोड़ा अगे जाके कोशिश करा ਤੁਹਾਨੂੰ ਵਿਖਾਣਾ, लेकिन पहले मैं ਤੁਹਾਨੂੰ ਇਹ ਦਿਖਾ ਦਾਂ
ਇਹ ਮੇਨ ਬਾਜ਼ਾਰ ਮੁਹੱਲਾ ਕੱਕੇ ਸਈਆਂ ਪਸਰੂਰ ਬਹੁਤ ਜ਼ਿਆਦਾ ਅਮੀਰ ਤਰੀਨ ਇੱਥੇ ਜੈਨ ਮਤ ਦੇ ਲੋਕ ਰਹਿੰਦੇ ਹੁੰਦੇ ਸਨ ਔਰ ਉਹਨਾਂ ਦੇ ਅੱਜ ਵੀ ਇੱਥੇ ਕੋਠੀਆਂ ਮਹੱਲ ਮੌਜੂਦ ਨੇ ਜਿਹੜੀ ਆਲਰੇਡੀ ਮੈਂ ਵੀਡੀਓ ਬਣਾ ਚੁੱਕਿਆ ਮੈਂ ਲਿੰਕ ਡਿਸਕ੍ਰਿਪਸ਼ਨ 'ਚ ਦੇ ਦੇਣਾ। ਇਹ ਦਰਵਾਜ਼ਾ ਸੀ ਇਸ ਘਰ ਨੂੰ ਆਉਣ ਵਾਸਤੇ ਔਰ ਇਹ ਇੱਕ ਟੁੱਟਾ ਦਰਵਾਜ਼ਾ ਕੜੀਆਂ ਪਈਆਂ ਨੇ ਉੱਤੇ ਬਾਲੇ ਦਿਆਰੀ ਬਾਲੇ ਉਹੀ ਜਿਹੜੇ 47 ਵੇਲੇ ਸਨ ਉਸ ਵੇਲੇ ਯਾਨੀ ਕਿ ਉਸ ਤੋਂ ਪਹਿਲੇ ਤੇ ਬਣਾਇਆ ਘਰ। ਇਹ ਸਮਾਨ ਇੱਥੇ ਜਿਹੜਾ ਕੋਈ ਥੋੜ੍ਹਾ ਬਹੁਤਾ ਰਹਿ ਗਿਆ ਔਰ ਇਹ ਦੇਖੋ ਇਹਨੂੰ 2 ਦਰਵਾਜ਼ੇ ਲੱਗਦੇ ਸਨ ਇੱਕ ਤਾਂ ਮੇਰੀ ਬੈਕ ਸਾਈਡ 'ਤੇ ਤੁਸੀਂ ਜਿੱਧਰੋਂ ਮੈਂ ਖੜਾ ਵਾਂ ਔਰ ਦੂਸਰਾ ਜਿਹੜਾ ਦਰਵਾਜ਼ਾ ਤੁਹਾਨੂੰ ਮੈਂ ਪਹਿਲੇ ਦਿਖਾਇਆ ਥੋੜ੍ਹਾ ਇਹ ਦੇਖੋ ਨਾ ਇਹ ਸੀੜੀਆਂ ਕਿੱਥੇ ਗਏ ਲੋਕ ਹਾਂਜੀ ਕਿੱਥੇ ਗਏ ਬਣਾਉਣ ਵਾਲੇ ਅਤੇ ਕਿੱਥੇ ਗਏ ਪੈਸਾ ਲਾਉਣ ਵਾਲੇ ਅਤੇ ਕਿੱਥੇ ਗਏ ਜਿਨ੍ਹਾਂ ਨੂੰ ਫਿਰ ਅਲਾਟ ਹੋਇਆ ਜਗ੍ਹਾ ਉੱਥੇ ਹੀ ਹੈ ਜ਼ਮੀਨ ਉੱਥੇ ਹੀ ਹੈ ਮਕਾਨ ਉੱਥੇ ਹੀ ਹੈ ਖਾ ਖੰਡਰ ਬਣ ਗਿਆ ਲੇਕਿਨ ਲੋਕ ਮੌਜੂਦ ਨਹੀਂ ਜਿਹੜੇ ਇੱਥੇ ਰਹਿ ਚੁੱਕੇ ਨੇ। ਇੱਥੇ ਥੋੜ੍ਹਾ ਉੱਤੇ ਚੱਲਦੇ ਹਾਂ ਬੜਾ ਖਤਰਨਾਕ ਹੁੰਦਾ ਜਦੋਂ ਮੈਂ ਵੀਡੀਓ ਬਣਾਉਣਾ ਵੀਡੀਓ ਨਾਲ ਵੇਖੋ ਨਾਲ ਸਬਸਕ੍ਰਾਈਬ ਕਰੋ ਚੈਨਲ ਨੂੰ। ਅੱਛਾ ਇਹ ਦੇ ਇੱਥੋਂ ਮੈਂ ਉੱਤੇ ਚੜ੍ਹ ਕੇ ਤੁਹਾਨੂੰ ਥੋੜ੍ਹਾ ਜਿਹਾ ਵਿਊ ਦਿਖਾ ਲਣਾ ਬੜਾ ਮੁਸ਼ਕਿਲ ਹੈ ਇੱਥੋਂ ਕੰਡੇ ਵੀ ਨੇ ਪਤਾ ਨਹੀਂ ਕੀ ਕੁਛ ਇਹ ਜਨਾਬ ਆ ਗਿਆ। ਇਹ ਦੇਖੋ ਦਰਵਾਜ਼ੇ ਸਾਦੇ ਖੂਬਸੂਰਤ ਔਰ ਮਜ਼ਬੂਤ। ਇਹ ਸੇਹਨ ਹੈਗਾ ਸੇਹਨ ਦੇ ਸਾਹਮਣੇ ਇੱਥੇ ਰਾਈਟ ਸਾਈਡ ਲੈਫਟ ਸਾਈਡ 'ਤੇ ਵੀ ਕਮਰਾ ਹੁੰਦਾ ਸੀ ਉਹਦੇ ਟੁੱਟ ਗਈਆਂ ਨੇ ਸਾਰੇ ਬਰਾਮਦੇ ਅਤੇ ਇਹ ਸਾਹਮਣੇ 2 ਕਮਰੇ। ਇਹ ਦੇਖੋ ਜਨਾਬ ਕਿੰਨਾ ਔਖਾ ਹੁੰਦਾ ਹੋਏਗਾ ਜਦੋਂ ਇਹ ਘਰ ਛੱਡਣੇ ਪੈਂਦੇ ਨੇ ਹੋਣਗੇ ਹਾਂਜੀ। ਪਾਕਿਸਤਾਨ ਹਿੰਦੁਸਤਾਨ ਅਲੱਗ-ਅਲੱਗ 2 ਮੁਲਕ ਬਣੇ ਅਤੇ ਇਹਨਾਂ ਘਰਾਂ 'ਚ ਇਹਨਾਂ ਦਰੋ ਦੀਵਾਰ ਦੇ ਵਿੱਚ ਰਹਿਣ ਵਾਲੀਆਂ ਫੈਮਲੀਆਂ ਨੇ ਆਪਣੇ ਬੱਚੇ ਲਏ ਬਾਬੇ ਲਏ ਬਜ਼ੁਰਗ ਲਏ ਔਰ ਇੱਥੋਂ ਨਿਕਲ ਗਏ। ਇਹ ਘਰ ਸਾਰਾ ਕੁਝ ਛੱਡ ਗਏ ਦੁਕਾਨਾਂ ਛੱਡ ਗਏ ਅਤੇ ਅੱਜ ਇੱਥੇ ਰੂੜੀ ਗੰਦ ਕਦਰ ਨਹੀਂ ਨਾ ਹੈਗੀ ਕਦਰ ਉਹਨੂੰ ਜਿਹਨੂੰ ਪੈਸਾ ਲੱਗਿਆ। ਇਹ ਬੰਦਾ ਲੇਟਿਆ। ਦੋਸਤੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜਿਹੜੀਆਂ ਚੀਜ਼ਾਂ ਖ਼ਤਮ ਹੁੰਦੀਆਂ ਜਾ ਰਹੀਆਂ ਨੇ ਉਹਨਾਂ ਨੂੰ ਜਲਦੀ ਆਪਣੇ ਕੈਮਰੇ ਦੀ ਅੱਖ ਦੇ ਵਿੱਚੋਂ ਦੀ ਹਮੇਸ਼ਾ ਲਈ ਮਹਿਫੂਜ਼ ਕਰ ਲਾਂ ਤਾਂ ਕਿ ਤੁਸੀਂ ਜਦੋਂ ਚਾਹੋ ਮੇਰਾ ਚੈਨਲ ਖੋਲ੍ਹ ਕੇ ਤੇ ਇਸ ਤਰ੍ਹਾਂ ਦੀਆਂ ਵੀਡੀਓ ਵੇਖ ਸਕਦੇ ਹੋ। ਇਹ ਘਰ ਕਦੀ ਕੋਈ ਪਹਿਚਾਣ ਲੈਣਾ ਆਪਣਾ ਅਤੇ ਮੈਨੂੰ ਬੜੀ ਖੁਸ਼ੀ ਇਸ ਲਈ ਹੋਏਗੀ ਕਿ ਉਹਨਾਂ ਦੇ ਬਜ਼ੁਰਗ ਮਾਈਆਂ ਬਾਬੇ ਜਿਹੜੇ ਤਰਸਣ ਡੇ ਨੇ ਆਪਣਾ 47 ਵਾਲਾ ਘਰ ਖਾਲੀ ਛੱਡਿਆ ਉਹ ਵੇਖ ਲੈਣ। ਲੇਕਿਨ ਹੁਣ ਇਹਦੀ ਹਾਲਤ ਵੀ ਬਹੁਤ ਬੁਰੀ ਹੋ ਚੁੱਕੀ ਹੈ ਕਾਫੀ ਟੁੱਟ ਚੁੱਕਾ ਸ਼ਾਇਦ ਉਹ ਨਾ ਪਹਿਚਾਣ ਸਕਣ ਲੇਕਿਨ ਜਿਹਦੇ ਪੈਸੇ ਲੱਗੇ ਹੁੰਦੇ ਨੇ ਉਹ ਪਹਿਚਾਣ ਲੈਂਦਾ ਉਹ ਇੱਕ ਇੱਟ ਵੀ ਪਹਿਚਾਣ ਲੈਂਦਾ ਕਿ ਇਹ ਇੱਟ ਮੇਰੇ ਘਰ ਦੀ ਹੈ ਇਹ ਇੱਟ ਮੇਰੀ ਦੁਕਾਨ ਦੀ ਹੈ। ਇਹ ਦੁਕਾਨ ਜਿਹੜੀ ਮੈਂ ਤੁਹਾਨੂੰ ਦੱਸੀ ਜਿਹਦੇ ਵਿੱਚ ਬੰਦਾ ਸੁੱਤਾ ਇੱਕ ਵਿਚਾਰਾ। ਅੱਲਾਹ ਤਾਲਾ ਆਪਣੇ तमाम मुसलमानों के हाल ते रहम करे असी तो दुआ ही कर सकते हैं क्योंकि ए देखो रहा इत्थे कोई भी नहीं रहा सिर्फ रब का नाम। मैं अक्सर आना हुन्ना कि दोस्तों जग जीउंदियां दे मेले तो अज तुसीं देखो ए खंडर एक तुहानूं दिखा रहा वां जिहड़ा कि अज ये भी मेरा ख्याल थोड़े दिनों तक शायद इत्थे नवीं कोई चीज़ बन जाए तो ए रूड़ी ए गंद इन्नी कोई मैनू स्मैल आ रही है बदबू आ रही है उसके बावजूद मेरी कोशिश है कि मैं तुहानूं ये वीडियो पूरी करके दिखावां ताकि ये खोला जिहड़ा ना ये भी कैमरे की अख च महफूज हो जाए। पसरूर शहर दिखाया जा रहा तुहानूं। पसरूर शहर की बहुत पुरानी हैगी है तारीख। इसदा पहला नाम सी पुर सरूर यानी कि सरूर आराम नाल भरिया होया शहर। पुर सरूर बड़ा बागां दा शहर हुंदा सी। 47 वाले इत्थों ही फिर सारे हिंदू से के प्रॉपर्टी छड्ड के इंडिया चले गए। तो ऐसी छोटी जी वीडियो औरंगजेब इजाज़त दिओ। अल्लाह हाफिज़।